ਜਦੋਂ ਸ਼ਹਿਰ ਦੇ ਵਿੱਚ ਮਰਸੀਡੀਜ਼ ਗੱਡੀਆਂ, ਜੈਗੁਆਰਸ ਤੇ ਹੋਰ ਐਸਯੂਵੀਜ਼ ਜ਼ਿਆਦਾ ਹੋ ਜਾਣ ਤੇ ਮਿਊਨਿਸਪਲ ਕਮੇਟੀਆਂ ਕੋਲ, ਮਿਊਨਿਸਪਲ ਕਾਰਪੋਰੇਸ਼ਨਾਂ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗੇ ਵੀ ਪੈਸੇ ਨਾ ਰਹਿਣ ਤਾਂ ਡੈਫੀਨਿਟਲੀ ਪੋਲਿਊਸ਼ਨ ਫੈਲੇਗਾ। ਪੰਜਾਬ ਦੀ ਪੋਲਿਊਸ਼ਨ ਦਾ ਸਭ ਤੋਂ ਵੱਡਾ ਸਿੰਬਲ ਜੇ ਕੋਈ ਹੈ ਤਾਂ ਬੁੱਢਾ ਦਰਿਆ ਹੈ। ਜੇ ਬੁੱਢਾ ਦਰਿਆ ਜਿਸ ਦਿਨ ਸਾਫ਼ ਹੋ ਗਿਆ ਤਾਂ ਆਹ ਬਾਕੀ ਸਮੱਸਿਆਵਾਂ ਸਾਰੀਆਂ ਸਾਫ਼ ਹੋ ਜਾਣਗੀਆਂ। ਉਸ ਤੋਂ ਬਾਅਦ 2017 ਤੋਂ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਹੜੀ ਇੰਡਸਟਰੀ ਕਿੰਨਾ ਪਾਣੀ ਕੱਢਦੀ ਹੈ ਤੇ ਕਿੰਨਾ ਪਾਣੀ ਟਰੀਟ ਹੋ ਕੇ ਤਾਂ ਬਾਹਰ ਜਾਂਦਾ ਹੈਗਾ। ਸਾਡੇ ਕੋਲ ਇੰਨੀ ਪਾਣੀ ਵਾਲੀ ਇੰਡਸਟਰੀ ਜਿਹੜੀ ਹੈ ਉਹ 20 ਰੁਪਏ ਲੀਟਰ 25 ਰੁਪਏ ਲੀਟਰ ਪਾਣੀ ਵੇਚਦੀ ਹੈ। ਬੋਤਲਾਂ ਦਾ ਪਾਣੀ ਧਰਤੀ ਤੋਂ ਅੰਡਰਗਰਾਉਂਡ ਪਾਣੀ ਆਪਾਂ ਕੱਢਦੇ ਹਾਂ, ਉਹ ਸਾਫ਼ ਸੂਫ ਕਰਕੇ ਬੋਤਲਾਂ 'ਚ ਪਾ ਕੇ ਤੁਹਾਨੂੰ ਵੇਚ ਦਿੰਦੀ ਹੈ ਤੇ ਉਹਨੂੰ ਕੋਸਟ ਕੀ ਹੈ? ਜ਼ੀਰੋ। ਇਸ ਤਰ੍ਹਾਂ ਕੋਕ ਹੈ, ਪੈਪਸੀ ਹੈ, ਕਿੱਡਾ ਵੱਡਾ ਉਹਨਾਂ ਨੇ ਹੇਠਾਂ ਤੋਂ ਧਰਤੀ 'ਚੋਂ ਪਾਣੀ ਕੱਢਦੇ ਨੇ ਤੇ ਉਹ ਪਾਣੀ ਕੱਢਣ ਦੀ ਕੋਸਟ ਸਮਾਜ ਨੂੰ, ਸੁਸਾਇਟੀ ਨੂੰ। ਬੁੱਢਾ ਨਾਲਾ ਦਾ ਜਿਹੜਾ ਪੋਲਿਊਸ਼ਨ ਹੈ ਉਹ ਆਪਣੇ ਆਪ 'ਚ ਜਾਂ ਇਹ ਪ੍ਰਦੂਸ਼ਿਤ ਜਿਹੜਾ ਪਾਣੀ ਚੱਲ ਰਿਹਾ ਇਹ ਆਪਣੇ ਆਪ 'ਚ ਸਮੱਸਿਆ ਨਹੀਂ ਹੈ, ਇਹ ਸਮੱਸਿਆ ਦਾ ਸਿੰਪਟਮ, ਇਹ ਲੱਛਣ ਹੈ। ਕਿਸੇ ਵੀ ਜੇ ਬਿਮਾਰੀ ਦਾ ਆਪਾਂ ਨੂੰ ਬੁਖਾਰ ਚੜ੍ਹਦਾ ਹੈ ਤਾਂ ਬੁਖਾਰ ਇੱਕ ਲੱਛਣ ਹੁੰਦਾ, ਬਿਮਾਰੀ ਕਿਤੇ ਹੋਰ ਹੁੰਦੀ ਹੈ। ਸੋ ਸਾਨੂੰ ਲੱਛਣਾਂ ਦੇ ਉੱਤੇ ਨਾ ਜਾ ਕੇ, ਜਿਸ ਤਰ੍ਹਾਂ ਲਖਨਪਾਲ ਸਾਹਿਬ ਨੇ ਹੁਣੇ ਦੱਸਿਆ ਕਿ ਬਿਮਾਰੀ ਦੇ ਉੱਤੇ ਪਹੁੰਚਣ ਦੀ ਲੋੜ ਹੈ। ਗੱਲਾਂ ਬਾਤਾਂ ਕਰਦਿਆਂ ਨੂੰ ਬੜਾ ਲੰਬਾ ਸਮਾਂ ਹੋ ਗਿਆ। ਸ਼ਾਇਦ ਇਹ ਜ਼ਿਆਦਾ ਸ਼ਿੱਦਤ ਦੇ ਨਾਲ ਸਮੱਸਿਆ 1990 ਤੋਂ ਬਾਅਦ ਜਦੋਂ ਲਿਬਰਲਾਈਜੇਸ਼ਨ ਆਈ, ਭਾਰਤ ਸਰਕਾਰ ਵੱਲੋਂ ਇੰਡਸਟਰੀ ਬਹੁਤ ਫੈਲੀ ਲੱਗੀ, ਉਸ ਤੋਂ ਬਾਅਦ ਬੜੀ ਸ਼ਿੱਦਤ ਨਾਲ ਮਹਿਸੂਸ ਹੋਣਾ ਸ਼ੁਰੂ ਹੋਇਆ ਤੇ ਉਸ ਗੱਲ ਨੂੰ ਵੀ ਹੁਣ ਲਗਭਗ ਤੁਸੀਂ ਲਾ ਲਓ 30-32 ਸਾਲ ਲੰਘ ਗਏ ਨੇ ਤੇ ਹਾਲਾਤ ਬਦ ਤੋਂ ਬਦਤਰ ਹੀ ਹੁੰਦੀ ਰਹੀ ਹੈ, ਇੰਪਰੂਵ ਨਹੀਂ ਹੋਈ। ਸੋ ਇਹ ਸਾਡਾ ਕਈ ਵਾਰੀ ਐਂ ਲੱਗਦਾ ਕਿ ਪੋਲਿਊਸ਼ਨ ਜਿਹੜਾ ਹੈਗਾ ਉਹ ਸਾਡੇ ਇੱਕ ਕੈਪੀਟਲਿਜ਼ਮ ਦਾ ਮਾਡਲ ਜਿਹੜਾ ਹੈ ਜਾਂ ਸਾਡੇ ਇੰਡਸਟਰੀ ਦਾ ਮਾਡਲ ਜਿਹੜਾ ਹੈ ਉਹਦੇ ਇੱਕ ਸੱਭਿਆਚਾਰ ਦਾ ਹਿੱਸਾ ਬਣ ਕੇ ਰਹਿ ਗਿਆ। ਕਿਹਾ ਜਾਂਦਾ ਕਿ ਜਦੋਂ ਲੋਕ ਅਮੀਰ ਹੋ ਜਾਣ ਤੇ ਸਰਕਾਰਾਂ ਗਰੀਬ ਹੋ ਜਾਣ ਤੇ ਤਾਂ ਪ੍ਰਦੂਸ਼ਣ ਫੈਲਦਾ ਹੈ। ਸ਼ਾਇਦ ਪੰਜਾਬ ਦੇ ਵਿੱਚ ਇੱਕ ਇਹ ਵੀ ਪੋਜੀਸ਼ਨ ਠੀਕ ਹੋਵੇ। ਜਦੋਂ ਸ਼ਹਿਰ ਦੇ ਵਿੱਚ ਮਰਸੀਡੀਜ਼ ਗੱਡੀਆਂ, ਜੈਗੁਆਰਸ ਤੇ ਹੋਰ ਐਸਯੂਵੀਜ਼ ਜ਼ਿਆਦਾ ਹੋ ਜਾਣ ਤੇ ਮਿਊਨਿਸਪਲ ਕਮੇਟੀਆਂ ਕੋਲ, ਮਿਊਨਿਸਪਲ ਕਾਰਪੋਰੇਸ਼ਨਾਂ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗੇ ਵੀ ਪੈਸੇ ਨਾ ਰਹਿਣ ਤਾਂ ਡੈਫੀਨਿਟਲੀ ਪੋਲਿਊਸ਼ਨ ਫੈਲੇਗਾ। ਉਹਦਾ ਹੋਰ ਕੋਈ ਚਾਰਾ ਨਹੀਂ। ਤੀਜਾ, ਜਦੋਂ ਪ੍ਰਦੂਸ਼ਣ ਫੈਲਾਉਣ ਵਾਲਾ ਪ੍ਰਦੂਸ਼ਣ ਰੋਕਣ ਵਾਲੇ ਨਾਲੋਂ ਜ਼ਿਆਦਾ ਤਾਕਤਵਰ ਹੋ ਜਾਵੇ, ਜਿਸ ਤਰ੍ਹਾਂ ਅੱਜ ਕੱਲ੍ਹ ਹੋਇਆ ਤਾਂ ਫਿਰ ਪ੍ਰਦੂਸ਼ਣ ਫੈਲੇਗਾ। ਜਦੋਂ ਪ੍ਰਦੂਸ਼ਣ ਫੈਲਾ ਕੇ ਜ਼ਿਆਦਾ ਮੁਨਾਫਾ ਹੁੰਦਾ ਹੋਵੇ ਤੇ ਰੋਕ ਕੇ ਹਾਨੀ ਹੁੰਦੀ ਹੋਵੇ ਤੇ ਫਿਰ ਪ੍ਰਦੂਸ਼ਣ ਫੈਲੇਗਾ। ਸੋ ਪ੍ਰਦੂਸ਼ਣ ਫੈਲਾਉਣ ਨੂੰ ਇੱਕ ਮੁਨਾਫੇ ਦੇ ਧੰਦੇ 'ਚੋਂ ਇੱਕ ਹਾਨੀ ਵਾਲੀ ਗੱਲ 'ਤੇ ਲਿਆਉਣਾ ਉਹ ਬੜਾ ਇੰਪੋਰਟੈਂਟ ਗੱਲ ਹੈ। ਜਦੋਂ ਪ੍ਰਦੂਸ਼ਣ ਫੈਲਾਉਣ ਦੀ ਮੋਰਲ ਗਿਲਟ ਜਿਹੜੀ ਹੈ, ਹੁਣੇ ਗੱਲ ਕੀਤੀ ਸਰਦਾਰ ਸਾਹਿਬ ਨੇ, ਉਹ ਖਤਮ ਹੋ ਜਾਵੇ। ਇਹ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਘਾਟ ਹੈ। ਬੱਚੇ ਬੈਠੇ ਹੈ ਕਿ ਇੱਕ ਕੋਈ ਵੀ ਜਦੋਂ ਤੁਸੀਂ ਗਲਤ ਕੰਮ ਕਰਦੇ ਹੋ ਤਾਂ ਇੱਕ ਮੋਰਲ ਗਿਲਟ ਪੈਦਾ ਹੁੰਦੀ ਹੈ। ਹੁਣ ਜਿਹੜੇ ਬਾਹਰਲੇ ਦੁਨੀਆ ਦੇ ਵਿੱਚ ਬੱਚੇ ਉੱਥੋਂ ਦੀ ਪੜ੍ਹਾਈ ਕਰਦੇ ਨੇ, ਉਹਨਾਂ ਨੂੰ ਦੇਖ ਲਓ, ਤੁਸੀਂ ਝੂਠ ਬੁਲਾ ਕੇ ਬਿਲਕੁਲ ਨਹੀਂ ਬੋਲਦੇ। ਮੈਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਬੰਦਾ ਦੱਸ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦਾ ਇੱਕ ਪ੍ਰਧਾਨ ਸੀ ਆਪਣਾ, ਕੋਈ ਪੰਜਾਬੀ, ਤੇ ਗੁਰਦੁਆਰਾ ਸਾਹਿਬ 'ਚ ਲੜਾਈ ਹੋ ਗਈ। ਪ੍ਰਧਾਨ ਸਾਹਿਬ ਉਹਦੇ ਜ਼ਿੰਮੇਵਾਰ ਸੀ ਲੜਾਈ ਦੇ, ਤੇ ਉੱਥੇ ਗਵਾਹੀ ਦੇਣੀ ਸੀ ਕੋਰਟ 'ਚ ਜਾ ਕੇ ਕਿ ਨਹੀਂ ਜੀ ਇਹ ਪ੍ਰਧਾਨ ਸਾਹਿਬ ਜ਼ਿੰਮੇਵਾਰ ਨਹੀਂ ਹੈਗੇ। ਤਾਂ ਉਹਨਾਂ ਦਾ ਮੁੰਡਾ ਜਿਹੜਾ ਸੀਗਾ ਉਹਨੂੰ ਕਿਹਾ ਗਿਆ ਕਿ ਤੂੰ ਵੀ ਗਵਾਹੀ ਦੇ। ਪਹਿਲਾਂ ਤਾਂ ਉਹਨੂੰ ਸਾਰੀ ਰਾਤ ਉਹ ਪੂਰਾ ਪ੍ਰੈਸ਼ਰਾਈਜ਼ ਕਰਦੇ ਰਹੇ ਵੀ ਤੂੰ ਝੂਠੀ ਗਵਾਹੀ ਦੇਣੀ ਹੈ, ਵੀ ਇਹ ਤਾਂ ਉੱਥੇ ਸੀਗੇ ਨਹੀਂ ਜੀ, ਇਹ ਫਲਾਣਾ ਸੀ ਢਿਕੜਾ ਸੀ। ਜਦੋਂ ਉਹ ਬੱਚਾ 20-22 ਸਾਲ ਦਾ ਬੱਚਾ ਕੋਰਟ 'ਚ ਗਿਆ ਤਾਂ ਕੋਰਟ ਨੇ ਉਹਨੂੰ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਕਿ ਕਿਹੜੇ ਧਰਮ ਨੂੰ ਸੰਬੰਧ ਰੱਖਦੇ ਹੋ? ਤਾਂ ਉਹਨੇ ਕਿਹਾ ਮੈਂ ਸਿੱਖ ਧਰਮ ਨੂੰ। ਤਾਂ ਕੋਰਟ ਨੇ ਦੂਜੀ ਗੱਲ ਕਹੀ ਕਿ ਤੇਰਾ ਸਿੱਖ ਧਰਮ ਤੈਨੂੰ ਸੱਚ ਬੋਲਣਾ ਸਿਖਾਉਂਦਾ? ਉਹ ਕਹਿੰਦਾ ਬਿਲਕੁਲ ਸਿਖਾਉਂਦਾ। ਕਹਿੰਦਾ ਫਿਰ ਸੱਚੀ ਗਵਾਹੀ ਦੇ। ਤੇ ਉਹਨੇ ਸਾਰਾ ਕੁਝ ਆਪਣੇ ਪਿਓ ਦੇ ਖਿਲਾਫ ਹੀ ਬੋਲ ਦਿੱਤਾ। ਇਹ ਚੀਜ਼ ਇੱਥੇ ਉਹ ਜਿਹੜੀ ਸਾਡੀ ਇੱਕ ਐਜੂਕੇਸ਼ਨ ਸਿਸਟਮ 'ਚੋਂ ਨਿਕਲੀ ਹੋਈ ਚੀਜ਼ ਹੈ ਉੱਥੇ ਕਿ ਉਹ ਬੱਚਿਆਂ ਨੂੰ ਸਿਖਾਇਆ ਉਸ ਤਰ੍ਹਾਂ ਜਾਂਦਾ। ਸੋ ਮੋਰਲ ਗਿਲਟ ਜਿਹੜੀ ਇਸ ਕੰਮ 'ਚੋਂ ਪੈਦਾ ਹੋਣੀ ਹੈ ਜਾਂ ਕਿਸੇ ਵੀ ਗਲਤ ਕੰਮ 'ਚੋਂ ਪੈਦਾ ਹੋਣੀ ਹੈ, ਉਹ ਜਦੋਂ ਹੋਣੀ ਪੈਦਾ ਹੋ ਜਾਵੇ, ਜਦੋਂ ਪੋਲਿਊਸ਼ਨ ਦਾ ਮੁੱਦਾ, ਮਾਫ ਕਰਨਾ, ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ 'ਚੋਂ ਗਾਇਬ ਹੋ ਜਾਏ ਤਾਂ ਫਿਰ ਪੋਲਿਊਸ਼ਨ ਫੈਲੇਗਾ। ਜੇ ਮਾੜਾ ਮੋਟਾ ਕਿਸੇ ਮੈਨੀਫੈਸਟੋ 'ਚ ਹੋਵੇ ਵੀ
ਤਾਂ ਸਰਕਾਰ ਬਣਦੇ ਸਾਰ ਉਹ ਪੋਲਿਊਸ਼ਨ ਵਾਲਾ ਮੁੱਦਾ ਬਿਲਕੁਲ ਪਿੱਛੇ ਚਲਾ ਜਾਵੇ ਤੇ ਉਹਦੇ ਬਾਰੇ ਕੋਈ ਗੱਲ ਵੀ ਨਾ ਕਰੇ ਤੇ ਫਿਰ ਪੋਲਿਊਸ਼ਨ ਫੈਲੇਗਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਵਾਪਰੀਆਂ ਨੇ, ਇਹ ਕਿਸੇ ਗਰਕਦੇ ਸਮਾਜ ਤੇ ਸਰਕਾਰ ਚੋਂ ਪੈਦਾ ਹੋਇਆ ਇੱਕ ਲੱਛਣ ਹੈ ਜਿਹੜਾ ਸਾਡੇ ਸਭ ਦੇ ਸਾਹਮਣੇ। ਅਸੀਂ ਇਹ ਕੀ ਕਾਰਨ ਹੈ ਕਿ ਪ੍ਰਦੂਸ਼ਣ ਨੂੰ ਰੋਕਣਾ, ਅੱਜ ਕੁਝ ਜਥੇਬੰਦੀਆਂ ਨੇ ਕੰਮ ਸ਼ੁਰੂ ਕੀਤਾ ਹੈਗਾ, ਪਬਲਿਕ ਐਕਸ਼ਨ ਕਮੇਟੀ ਨੇ ਲੁਧਿਆਣਾ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ, ਪਰ ਇਹੀ ਪੋਲਿਊਸ਼ਨ ਜਿਹੜਾ ਆਪਾਂ ਬੁੱਢੇ ਨਾਲੇ ਦਾ ਦੇਖ ਰਹੇ ਹਾਂ, ਜੇ ਪੰਜਾਬ ਦੇ ਲੈਵਲ ਤੇ ਦੇਖਿਆ ਜਾਵੇ ਤਾਂ ਇਹ ਘੱਗਰ ਤੋਂ ਸ਼ੁਰੂ ਹੋ ਜਾਂਦਾ। ਕਦੇ ਜਾ ਕੇ ਡੇਰਾ ਬੱਸੀ ਲਾਲੜੂ ਦਾ ਏਰੀਆ ਵੇਖੋ, ਕਦੇ ਅੱਗੇ ਜਾ ਕੇ ਤੁਸੀਂ ਘੱਗਰ ਦੇ ਉੱਤੇ ਪਟਿਆਲਾ ਲੰਘ ਕੇ ਤੇ ਖਨੌਰੀ ਦਾ ਏਰੀਆ ਜਾ ਕੇ ਦੇਖੋ। ਉਸੇ ਤਰ੍ਹਾਂ ਕਿਤੇ ਤੁਸੀਂ ਅਸਪਾਲ ਡਰੇਨ ਤੇ ਚੰਦਭਾਨ ਡਰੇਨ ਵੇਖੋ, ਵੀ ਉੱਥੇ ਕੀ ਹਾਲਤ ਹੋਇਆ ਪਿਆ। ਸਾਡਾ ਫਾਜ਼ਿਲਕਾ ਦੇ ਉਸ ਏਰੀਏ ਦੇ ਵਿੱਚ ਕਿੰਨੀ ਪ੍ਰੋਬਲਮ ਹੈ। ਕਦੇ ਆਪਾਂ ਲਸਾੜਾ ਡਰੇਨ, ਜਿਹਦੇ ਉੱਤੇ ਹੁਣ ਕਿਸਾਨ ਯੂਨੀਅਨ ਨੇ ਲਗਾਤਾਰ ਧਰਨਾ ਵੀ ਲਾਇਆ, ਜਿਹੜੀ ਕਿ ਸਰਹੰਦ ਤੋਂ ਚੱਲਦੀ ਹੈ ਤੇ ਬਰਨਾਲੇ ਤੋਂ ਹੁੰਦੀ ਹੋਈ ਤੇ ਅੱਗੇ ਜਾ ਕੇ ਕੁਝ ਪਿੰਡਾਂ ਦੇ ਵਿੱਚ ਹੀ ਖਿਲਰ ਜਾਂਦੀ ਹੈ, ਕਿਉਂਕਿ ਅੱਗੇ ਹਰਿਆਣਾ ਨੇ ਉਹਦੇ ਉੱਤੇ ਅੱਗੇ ਬੰਨ੍ਹ ਲਾ ਦਿੱਤਾ। ਪਹਿਲਾਂ ਉਹ ਜਾ ਕੇ ਘੱਗਰ 'ਚ ਗਿਰਦੀ ਸੀ, ਹਰਿਆਣਾ 'ਚੋਂ ਲੰਘ ਕੇ ਜਾਂਦੀ ਸੀ, ਹਰਿਆਣਾ ਨੇ ਬੰਨ੍ਹ ਲਾਤਾ ਤੇ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਫੈਲੀ ਪਈ ਹੈ। ਸੋ ਇਸੇ ਤਰ੍ਹਾਂ ਤੁੰਗਟਾਪ ਡਰੇਨ ਤੁਸੀਂ ਅੰਮ੍ਰਿਤਸਰ ਦੀ ਦੇਖੋ। ਸੋ ਇਹ ਸਾਰੀਆਂ ਜਿਹੜੀਆਂ ਡਰੇਨਾਂ ਨੇ, ਇਹ ਸਾਰੀਆਂ ਜਿਹੜਾ ਪਾਣੀ ਦੇ ਸੋਰਸ ਨੇ। ਜਲੰਧਰ ਦੇ ਵਿੱਚ ਤੁਸੀਂ ਕਾਲੀ ਵੇਈਂ ਦੇਖ ਲਓ, ਤੁਸੀਂ ਹੋਲੀ ਚਿੱਟੀ ਵੇਈਂ ਦੇਖ ਲਓ, ਤੁਸੀਂ ਜਿਹੜੇ ਸਾਡੇ ਮੇਨ ਡਰੇਨਸ ਨੇ ਉੱਥੇ ਉਹ ਦੇਖ ਲਓ। ਇਹਨਾਂ ਸਾਰਿਆਂ ਦਾ ਜੇ ਹੱਲ ਕੱਢਣਾ ਹੈ ਤਾਂ ਆਪਾਂ ਨੂੰ ਇਹ ਨਹੀਂਗਾ ਕਿ ਅਸੀਂ ਇਕੱਲਾ ਲੁਧਿਆਣੇ ਦੇ ਬੁੱਢੇ ਨਾਲੇ ਦੀ ਗੱਲ ਕਰੀਏ, ਕਿਉਂਕਿ ਕੰਮ ਇਹ ਸਰਕਾਰਾਂ ਨੇ ਕਰਨੇ ਹੈ। ਸੋ ਸਰਕਾਰਾਂ ਦੇ ਪੱਧਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਮਿਸਿੰਗ ਹੈ। ਇਹਦੇ ਬੁੱਢੇ ਨਾਲੇ ਦੀ ਗੱਲ ਕਰਦਾ ਇੱਕ ਮੇਰੇ ਹੋਰ ਗੱਲ ਦਿਮਾਗ 'ਚ ਆਈ ਕਿ ਅੱਜ ਮੇਰਾ ਖਿਆਲ ਲਗਭਗ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਅੰਡਰਗਰਾਊਂਡ ਗੈਸ ਪਾਈਪਸ ਨੇ ਉਹ ਪਹੁੰਚ ਚੁੱਕੀਆਂ ਨੇ। ਸੋ ਮਚ ਸੋ ਕਿ ਅਸੀਂ ਖੰਨਾ ਦੇ ਵਿੱਚ, ਮੰਡੀ ਗੋਬਿੰਦਗੜ੍ਹ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਪਟਿਆਲਾ ਦੇ ਵਿੱਚ, ਬਠਿੰਡਾ ਦੇ ਵਿੱਚ ਵੀ ਜਿਹੜੀਆਂ ਫੈਕਟਰੀਆਂ ਨੇ ਉਹ ਲਗਭਗ ਸਾਰੀਆਂ ਨੂੰ ਕੋਲੇ ਤੋਂ ਆਪਾਂ ਸ਼ਿਫਟ ਕਰਕੇ ਗੈਸ 'ਤੇ ਲੈ ਗਏ। ਪਰ ਲੁਧਿਆਣੇ ਦਾ ਜਿੱਥੇ ਸਭ ਤੋਂ ਵੱਧ ਹਵਾ ਦਾ ਪੋਲਿਊਸ਼ਨ ਹੈ, ਇੱਥੇ ਉਹ ਗੈਸ ਪਾਈਪਲਾਈਨ ਹੀ ਨਹੀਂ ਆਈ। ਸੋ ਉਸ ਗੈਸ ਪਾਈਪਲਾਈਨ ਨੂੰ ਇੱਥੇ ਲਿਆਉਣ ਵਾਸਤੇ ਇੱਕ ਕੰਪਨੀ ਨੂੰ 2015 ਦੇ ਵਿੱਚ ਠੇਕਾ ਅਲਾਟ ਕੀਤਾ ਗਿਆ। ਉਸ ਕੰਪਨੀ ਦਾ ਨਾਮ ਸੀ ਜੈ ਮਧੂਕ। ਉਸ ਕੰਪਨੀ ਨੇ ਕੰਮ ਨਹੀਂ ਕੀਤਾ, ਉਹਦਾ ਠੇਕਾ ਰੱਦ ਕਰ ਦਿੱਤਾ। ਕੰਪਨੀ ਹਾਈ ਕੋਰਟ ਚਲੀ ਗਈ, ਹਾਈ ਕੋਰਟ ਨੇ ਸਟੇ ਦਿੱਤਾ। ਸਟੇ ਮੈਂ ਜਦੋਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਸੀ, ਬੜੀ ਮੁਸ਼ਕਿਲ ਨਾਲ ਸਟੇ ਸਟੂ ਕਰਵਾ ਕੇ ਉਹਨਾਂ ਥੋੜ੍ਹਾ ਮੋਟਾ ਕੰਮ ਕੀਤਾ, ਦੁਬਾਰਾ ਫਿਰ ਚੱਕਰ ਪੈ ਗਿਆ। ਮੁੱਕਦੀ ਗੱਲ ਇਹ ਹੈ ਕਿ ਅੱਜ ਤੱਕ ਵੀ ਲੁਧਿਆਣੇ ਦੇ ਵਿੱਚ ਜਿਹੜੀ ਗੈਸ ਪਾਈਪਲਾਈਨ ਆਉਣੀ ਸੀ, ਜਿਹੜੇ ਨੇ ਤੁਹਾਡੇ ਸ਼ਹਿਰ ਦੀ ਹਵਾ ਨੂੰ ਸਾਫ਼ ਕਰਨਾ ਸੀ, ਹਜ਼ਾਰਾਂ ਲੱਖਾਂ ਟਨ ਕੋਲਾ ਜਿਹੜਾ ਇੱਥੇ ਚੱਲ ਰਿਹਾ, ਉਹ ਲੁਧਿਆਣਾ ਸ਼ਹਿਰ ਰਹਿ ਗਿਆ ਨਾਰਥ ਇੰਡੀਆ ਦੇ ਵਿੱਚ, ਜਿੱਥੇ ਉਹ ਗੈਸ ਪਾਈਪਲਾਈਨ ਆਈ ਨਹੀਂ ਹੈ। ਸੋ ਮੈਂ ਤਾਂ PAC ਨੂੰ ਇਹ ਵੀ ਕਹੂੰਗਾ ਕਿ ਜਿੱਥੇ ਆਪਾਂ ਐਡਾ ਵੱਡਾ ਕੰਮ ਕੀਤਾ ਤਾਂ ਉਹ ਗੈਸ ਪਾਈਪ ਲਿਆਉਣ ਵਾਸਤੇ ਅਸੀਂ ਭਾਰਤ ਸਰਕਾਰ ਨੂੰ ਕਈ ਵਾਰੀ ਕਿਹਾ ਕਿ ਗੇਲ ਨੂੰ ਹੀ ਕਹਿ ਦਿਓ, ਜਿਹੜੀ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ ਹੈ, ਕਿ ਯਾਰ ਇਹ ਕੰਪਨੀਆਂ ਦੇ ਚੱਲਦੇ ਰਹਿਣਗੇ ਝਗੜੇ ਝੇੜੇ, ਤੁਸੀਂ ਸਾਡੀ ਗੈਸ ਪਾਈਪਲਾਈਨ ਹੀ ਪਾ ਦਿਓ। ਦੁਰਾਹੇ ਤੱਕ ਆਈ ਹੋਈ ਹੈ, ਬਰੂਹਾਂ ਤੱਕ ਆਈ ਹੋਈ ਹੈ ਸਾਡੇ, ਤੇ ਜੇ ਉੱਥੋਂ ਇੱਥੇ ਆ ਜਾਵੇ ਤਾਂ ਸਾਡੀਆਂ ਸਾਰੀਆਂ ਫੈਕਟਰੀਆਂ ਇੱਕਦਮ ਕੋਲੇ ਤੋਂ ਉੱਥੇ ਸ਼ਿਫਟ ਹੋ ਜਾਣ ਤੇ ਤੁਹਾਡੀ ਹਵਾ ਦਾ ਪੋਲਿਊਸ਼ਨ ਜਿਹੜਾ ਹੈ ਉਹ ਇੱਕਦਮ ਉੱਤੇ ਘਟੇ, ਜਿਵੇਂ ਕਿ ਮੰਡੀ ਗੋਬਿੰਦਗੜ੍ਹ 'ਚ ਇੱਕਦਮ ਫਰਕ ਪਿਆ, ਖੰਨੇ 'ਚ ਇੱਕਦਮ ਫਰਕ ਪਿਆ, ਬਾਕੀ ਥਾਵਾਂ 'ਤੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਸਾਨੂੰ ਵਿਚਾਰਨੀਆਂ ਬਣਦੀਆਂ ਨੇ। ਸੋ ਬੁੱਢਾ ਨਾਲਾ ਦੀ ਜਿੱਥੇ ਤੱਕ ਸਮੱਸਿਆ ਦੀ ਨਿਸ਼ਾਨਦੇਹੀ ਆਪਾਂ ਸਾਰਿਆਂ ਨੇ ਕਰ ਲਈ ਹੈ ਕਿ ਜੀ ਫੈਕਟਰੀਆਂ ਨੇ, ਉਹਨਾਂ ਦੇ ਚਲੋ 3 ਪਲਾਂਟ ਲੱਗੇ ਨੇ, ETP ਲੱਗੇ ਨੇ 115 MLD ਦੇ, ਉਹ ਚੱਲ ਵੀ ਪਏ ਨੇ। ਉਹਨਾਂ 'ਤੇ ਨਿਗਰਾਨੀ ਦੀ ਲੋੜ ਹੈ ਕਿ ਲਗਾਤਾਰ ਚੱਲਣ, ਔਰ ਜਿੰਨਾ ਉਹਨਾਂ ਦਾ 115 MLD ਹੈ ਉਹ ਸਾਰਾ ਸਾਫ਼ ਹੋ ਕੇ ਕਿਤੇ ਨਾ ਕਿਤੇ ਵਰਤਿਆ ਜਾਵੇ। ਜੇ ਉਹ ਬੁੱਢੇ ਨਾਲੇ ਦੇ ਵਿੱਚ ਵੀ ਜਾਣਾ ਤਾਂ ਘੱਟੋ ਘੱਟ ਪੂਰੀ ਤਰ੍ਹਾਂ ਸਾਫ਼ ਹੋਣ ਤੋਂ ਬਾਅਦ ਬੁੱਢੇ ਨਾਲੇ ਦੇ ਵਿੱਚ ਜਾਵੇ, ਤਾਂ ਕਿ ਪਾਣੀ ਠੀਕ ਰਹੇ, ਜਾਂ ਫੈਕਟਰੀਆਂ ਖੁਦ ਹੀ ਵਰਤ ਲੈਣ। ਇਸੇ ਤਰ੍ਹਾਂ ਤੁਹਾਡੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਜਿਹੜਾ 4.5 ਲੱਖ 5 ਲੱਖ ਲੀਟਰ ਦਾ ਹੈ ਇੱਥੇ ਪਲਾਂਟ ਲੱਗਿਆ ਹੋਇਆ, ਉਹ ਸਾਫ਼ ਕਰਦਾ ਹੈਗਾ, ਉਹਦੇ 'ਤੇ ਨਜ਼ਰ ਵੀ ਰੱਖਣ ਦੀ ਲੋੜ ਹੈ। ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜੋ ਮੈਂ ਫੀਲ ਕਰਦਾ ਕਿ 2 ਫੈਕਟਰ ਨੇ। ਨੰਬਰ 1 ਫੈਕਟਰ ਹੈਗਾ ਤੁਹਾਡੇ STPs ਦਾ, ਜਿਵੇਂ ਜਿਹਦੇ ਵਾਸਤੇ 650 ਕਰੋੜ ਦਾ ਪ੍ਰੋਜੈਕਟ ਲੱਗਿਆ। ਚਲੋ ਪ੍ਰੋਜੈਕਟ ਲੱਗੇਗਾ, ਚੱਲੇਗਾ, ਜਦੋਂ 2 ਸਾਲ ਬਾਅਦ ਚੱਲੇਗਾ ਤਾਂ ਉਹ ਘੱਟੋ ਘੱਟ ਸਾਫ਼ ਹੋ ਕੇ ਸਾਡੀ ਜਿਹੜਾ ਸਾਡਾ ਸੀਵਰੇਜ ਹੈ ਉਹ ਬੁੱਢੇ ਨਾਲੇ ਜਾਵੇ, ਠੀਕ ਹੋਏਗਾ। ਉਸ ਤੋਂ ਵੱਡਾ ਮਸਲਾ ਜੋ ਮੈਂ ਮਹਿਸੂਸ ਸ਼ਿੱਦਤ ਨਾਲ ਕਰਦਾ ਉਹ ਹੈਗਾ ਡੇਅਰੀਆਂ ਦਾ ਮਸਲਾ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਸਾਨੂੰ ਕੋਈ ਕਾਨੂੰਨ ਬਣਾ ਕੇ ਕੁਝ ਵੀ ਕਰਕੇ ਸਾਨੂੰ ਇਹ ਡੇਅਰੀਆਂ ਨੂੰ ਸਾਡੇ ਵਾਟਰ ਬੋਡੀਜ਼ ਤੋਂ ਦੂਰ ਲਿਜਾਣਾ ਪਏਗਾ। 300-400 ਦੇ ਕਰੀਬ ਡੇਅਰੀਆਂ ਨੇ,
ਉਦੋਂ ਇੱਕ ਵਾਰੀ ਇੱਥੇ ਬੈਠ ਕੇ ਸ਼ਾਇਦ ਤੁਹਾਡੇ 'ਚੋਂ ਵੀ ਕਾਫੀ ਲੋਕ ਹੋਣਗੇ, ਡੇਅਰੀਆਂ ਵਾਲਿਆਂ ਨਾਲ ਮੁਲਾਕਾਤ ਵੀ ਹੋਈ, ਮੀਟਿੰਗ ਵੀ ਹੋ ਗਈ, ਫੈਸਲਾ ਵੀ ਹੋ ਗਿਆ ਕਿ ਜੀ ਇਹ ਡੇਅਰੀਆਂ ਦਾ ਤੁਸੀਂ CLU ਕਰਵਾ ਦਿਓ, ਇਹਨਾਂ ਦਾ ਲੈਂਡ ਯੂਜ਼ ਚੇਂਜ ਕਰਵਾ ਦਿਓ, ਇਹਨਾਂ ਦਾ ਕਮਰਸ਼ੀਅਲ ਕਰਵਾ ਦਿਓ, ਮਿਕਸਡ ਲੈਂਡ ਯੂਜ਼ ਕਰਵਾ ਦਿਓ, ਤੇ ਸਾਰੀਆਂ ਡੇਅਰੀਆਂ ਇੱਥੋਂ ਚਲੇ ਜਾਣਗੀਆਂ। ਪਰ ਉਸ ਤੋਂ ਬਾਅਦ ਗੱਲ ਉੱਥੇ ਦੀ ਉੱਥੇ ਰਹਿ ਗਈ। ਸੋ ਜਿਹੜੀਆਂ ਸਾਡੇ ਕੋਲ 80-90 ਹਜ਼ਾਰ ਗਾਵਾਂ ਮੱਝਾਂ ਸ਼ਹਿਰ ਦੇ ਵਿੱਚ ਤੇ 20-25 ਹਜ਼ਾਰ ਸ਼ਹਿਰ ਤੋਂ ਬਾਹਰ ਨੇ, ਕੋਈ 1 ਲੱਖ ਗਾਂ ਮੱਝ ਜਿਹਦਾ ਮਲ ਮੂਤਰ ਸਾਰੇ ਦਾ ਸਾਰਾ ਇਹਦੇ ਵਿੱਚ ਪੈਂਦਾ, ਉਹਨੂੰ ਕਾਬੂ ਕਰਨ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ। ਸਾਡੇ ਕੋਲ ਕੋਈ STP ਨਹੀਂ ਕੰਮ ਕਰਨਗੇ, ਸਾਡੇ ਕੋਲ ਕੋਈ ETP ਨਹੀਂ ਕੰਮ ਕਰਨਗੇ, ਕਿਉਂਕਿ ਇਹਨਾਂ ਦਾ BOD ਦਾ ਤੇ COD ਦਾ ਪੱਧਰ ਐਡਾ ਜ਼ਿਆਦਾ ਹਾਈ ਹੈ, ਇਹਨੂੰ ਕੋਈ ਕਾਬੂ ਨਹੀਂ ਕਰ ਸਕਦਾ। ਇਹਦੇ ਵਾਸਤੇ ਇੱਕ ਸਟਰੋਂਗ ਪੋਲੀਟੀਕਲ ਐਂਡ ਲੋਕਲ ਵਿਲ ਸਾਨੂੰ ਕਰਨੀ ਪਏਗੀ ਕਿ ਸਾਰੀਆਂ ਡੇਅਰੀਆਂ ਪੰਜਾਬ ਦੇ ਵਿੱਚ 10,000 ਦੇ ਕਰੀਬ ਡੇਅਰੀਆਂ ਨੇ, ਉਹ ਡੇਅਰੀਆਂ ਸਾਰੀਆਂ ਆਪਣੇ ਖੇਤਾਂ 'ਚ ਲੋਕ ਚਲਾ ਰਹੇ ਨੇ। ਜੇ 10,000 ਡੇਅਰੀਆਂ ਦੂਰ ਚੱਲ ਸਕਦੀਆਂ ਨੇ ਤਾਂ ਕੀ ਇਹਨਾਂ 300 ਡੇਅਰੀਆਂ ਵਾਸਤੇ ਕਿੰਨੀ ਕੁ ਵੱਡੀ ਗੱਲ ਹੈ। ਡੇਅਰੀਆਂ ਵਾਲੇ ਲੋਕਾਂ ਨੇ ਉਦੋਂ ਕਿਹਾ ਵੀ ਸੀ ਕਿ ਜੀ ਸਾਡੀ ਅਗਲੀ ਜਨਰੇਸ਼ਨ ਇਸ ਕੰਮ ਦੇ ਵਿੱਚ ਨਹੀਂ ਕੰਮ ਕਰਨਾ ਚਾਹੁੰਦੀ, ਜੇ ਤੁਸੀਂ ਸਾਨੂੰ CLU ਕਰਾ ਦਿਓ ਤਾਂ ਅਸੀਂ ਕੀ 70 ਕਿਸੇ ਕੋਲ 40 ਮੱਝਾਂ ਨੇ, ਕਿਸੇ ਕੋਲ 50 ਮੱਝਾਂ ਨੇ, ਉਹ ਮੱਝਾਂ ਵੇਚ ਕੇ ਆਪਣਾ ਕੋਈ ਨਾ ਕੋਈ ਹੋਰ ਕੰਮ ਕਰ ਲੈਣਗੇ। ਕੋਈ ਜ਼ਮਾਨਾ ਸੀ ਜਦੋਂ ਸਾਨੂੰ ਡੇਅਰੀ ਦੀ ਲੋੜ ਸੀ ਸ਼ਹਿਰ ਦੇ ਵਿੱਚ, ਕਿਉਂਕਿ ਦੁੱਧ ਚਾਹੀਦਾ ਸੀ। ਹੁਣ ਜਦੋਂ ਸਾਰਾ ਪ੍ਰੋਸੈਸਡ ਮਿਲਕ ਸਾਡੇ ਕੋਲ ਆਉਣਾ ਸ਼ੁਰੂ ਹੋ ਗਿਆ, ਸਾਡੇ ਕੋਲ ਮਿਲਕ ਪਲਾਂਟ ਸਾਰੇ ਲੱਗੇ ਨੇ, ਘਰਾਂ ਦੇ ਵਿੱਚ ਦੁੱਧ ਪਹੁੰਚ ਰਿਹਾ, ਤਾਂ ਸਾਨੂੰ ਸਮਾਜ ਨੂੰ ਇਹਨਾਂ ਡੇਅਰੀਆਂ ਦੀ ਹੁਣ ਲੋੜ ਨਹੀਂ ਹੈ, ਸਗੋਂ ਇਹ ਪੋਲਿਊਸ਼ਨ ਕ੍ਰੀਏਟ ਕਰ ਰਹੇ ਆ। ਤੇ ਜੇ ਉਹ 300 ਪਰਿਵਾਰ ਜਾਂ 500 ਪਰਿਵਾਰ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਪਾਸੇ ਚਲੇ ਜਾਣ ਤੇ ਸਾਡਾ ਬਹੁਤ ਵੱਡੇ ਲੈਵਲ ਤੇ ਇਹ ਕੰਮ ਹੋ ਸਕਦਾ। ਤੇ ਮੁੱਕਦੀ ਗੱਲ ਇਹ ਹੈ ਕਿ ਜਦੋਂ ਪੋਲਿਊਸ਼ਨ ਨੂੰ ਖਤਮ ਕਰਨਾ ਲੋਕਾਂ ਦੀ ਇੱਕ ਸੋਚ, ਲੋਕਾਂ ਦੇ ਸੱਭਿਆਚਾਰ ਤੇ ਲੋਕਾਂ ਦੇ ਆਪਣੇ ਡਿਸਕੋਰਸ ਦਾ ਹਿੱਸਾ ਬਣ ਜੇ ਤਾਂ ਇਹ ਪੋਲਿਊਸ਼ਨ ਖਤਮ ਹੋਏਗਾ। ਅਦਰਵਾਈਜ਼ ਇਹ ਪੋਲਿਊਸ਼ਨ ਖਤਮ ਨਹੀਂ ਹੋਣਾ। ਅੱਜ ਦੀ ਤਰੀਕ ਦੇ ਵਿੱਚ ਇਹ ਐਡਾ ਵੱਡਾ ਹਿੱਸਾ ਨਹੀਂ। ਆਪਾਂ ਥੋੜ੍ਹੇ ਜਿਹੇ ਬੰਦੇ ਬੈਠ ਕੇ ਗੱਲ ਕਰ ਲੈਂਦੇ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਬਾਬਾ ਸਿੱਚੇਵਾਲ ਗੱਲ ਕਰ ਲੈਂਦੇ ਨੇ, PAC ਦੀ ਗੱਲ ਹੋ ਜਾਂਦੀ ਹੈ, ਅਸੀਂ ਵਾਤਾਵਰਣ ਚੇਤਨ ਲਹਿਰ ਬਣਾ ਕੇ ਗੱਲ ਕਰਦੇ ਹਾਂ, ਚੰਦਬਾਜਾ ਜੀ ਹੋਰੀ ਉਧਰਲੇ ਪਾਸੇ ਗੱਲ ਕਰਦੇ ਨੇ, ਥੋੜ੍ਹੇ ਲੋਕਾਂ ਦੇ ਲੈਵਲ ਤੇ ਗੱਲ ਹੋ ਰਹੀ ਹੈ। ਇਹ ਵੱਡੇ ਲੈਵਲ ਤੇ ਜਦੋਂ ਗੱਲ ਹੋਏਗੀ, ਕਿਉਂਕਿ ਸਮੱਸਿਆਵਾਂ ਇਸ ਤੋਂ ਬਿਨਾਂ ਹੋਰ ਵੀ ਬਹੁਤ ਨੇ। ਪਾਣੀ ਦਾ ਘਟਦਾ ਪੱਧਰ ਸਾਡੀ ਬਹੁਤ ਵੱਡੀ ਸਮੱਸਿਆ ਹੈ। ਸਾਡੇ ਨਵੰਬਰ-ਦਸੰਬਰ ਦੇ ਮਹੀਨੇ 'ਚ ਪੰਜਾਬ ਦੇ ਵਿੱਚ ਹੁੰਦਾ ਹਵਾ ਦਾ ਪੋਲਿਊਸ਼ਨ ਬਹੁਤ ਵੱਡੀ ਸਮੱਸਿਆ। ਸਾਡੇ ਜੰਗਲਾਂ ਦੇ ਥੱਲੇ ਘਟਦਾ ਰਕਬਾ ਜਿਹੜਾ ਕਿ 5-6% ਹੀ ਰਹਿ ਗਿਆ, ਉਹ ਬਹੁਤ ਵੱਡੀ ਸਮੱਸਿਆ। ਸਮੱਸਿਆਵਾਂ ਬਹੁਤ ਵੱਡੀਆਂ ਨੇ, ਪਰ ਸਭ ਤੋਂ ਵੱਡੀ ਮੈਂ ਕਹਿਣਾ ਵੀ ਪੰਜਾਬ ਦੀ ਪੋਲਿਊਸ਼ਨ ਦਾ ਸਭ ਤੋਂ ਵੱਡਾ ਸਿੰਬਲ ਜੇ ਕੋਈ ਹੈ ਤਾਂ ਬੁੱਢਾ ਦਰਿਆ ਹੈ। ਜੇ ਬੁੱਢਾ ਦਰਿਆ ਜਿਸ ਦਿਨ ਸਾਫ਼ ਹੋ ਗਿਆ ਤਾਂ ਆਹ ਬਾਕੀ ਸਮੱਸਿਆਵਾਂ ਸਾਰੀਆਂ ਸਾਫ਼ ਹੋ ਜਾਣਗੀਆਂ। ਸੋ ਇੱਕ ਗੱਲ ਇਹਨਾਂ ਨੇ ਕਹੀ ਸੀ ਕਿ ਪਾਣੀ ਕੱਢਿਆ ਜਾਂਦਾ ਹੈ। ਕੋਈ ਜ਼ਮਾਨਾ ਸੀ ਅੱਜ ਤੋਂ 2017 ਤੋਂ ਪਹਿਲਾਂ ਜਿੰਨਾ ਵੀ ਪਾਣੀ ਧਰਤੀ 'ਚੋਂ ਕੱਢਦੇ ਸੀ ਤਾਂ ਪੋਲਿਊਸ਼ਨ ਕੰਟਰੋਲ ਬੋਰਡ ਉਸ ਪਾਣੀ ਦਾ ਪਰ ਲੀਟਰ ਦੇ ਹਿਸਾਬ ਦੇ ਨਾਲ ਚਾਰਜ ਕਰਦਾ ਸੀ ਇੰਡਸਟਰੀ ਤੋਂ, ਤੇ ਉਹਦੇ ਨਾਲ ਪਤਾ ਲੱਗਦਾ ਸੀ ਕਿ ਕਿੰਨਾ ਪਾਣੀ ਕਿਹੜੀ ਇੰਡਸਟਰੀ ਕੱਢ ਰਹੀ ਹੈ ਧਰਤੀ 'ਚੋਂ। ਇੱਕ ਸਿਸਟਮ ਬਣਿਆ ਹੋਇਆ ਸੀ। 2017 ਦੇ ਵਿੱਚ ਜਦੋਂ ਸਾਡਾ GST ਆ ਗਿਆ ਤਾਂ ਉਹ ਪਾਣੀ ਦਾ ਚਾਰਜ GST ਦੇ ਵਿੱਚ ਸਬਜ਼ਿਊਮ ਕਰ ਦਿੱਤਾ। ਸੋ ਉਹਨਾਂ ਨੇ ਕਹਿਤਾ ਵੀ ਨਹੀਂ ਹੁਣ ਤੁਸੀਂ ਕੋਈ ਪੇਮੈਂਟ ਨਹੀਂ ਲੈਣੀ। ਤੇ ਹੁਣ ਉਸ ਤੋਂ ਬਾਅਦ 2017 ਤੋਂ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਹੜੀ ਇੰਡਸਟਰੀ ਕਿੰਨਾ ਪਾਣੀ ਕੱਢਦੀ ਹੈ ਤੇ ਕਿੰਨਾ ਪਾਣੀ ਟ੍ਰੀਟ ਹੋ ਕੇ ਤਾਂ ਬਾਹਰ ਜਾਂਦਾ ਹੈਗਾ। ਤੋ ਇਸ ਵਾਸਤੇ ਪੰਜਾਬ ਸਰਕਾਰ ਨੇ ਕੀ ਕੀਤਾ, ਪੰਜਾਬ ਸਰਕਾਰ ਨੇ ਇੱਕ ਵਾਟਰ ਰੈਗੂਲੇਟਰੀ ਕਮਿਸ਼ਨ ਬਣਾਇਆ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਪੰਜਾਬ ਸਾਬਕਾ ਚੀਫ ਸੈਕਟਰੀ ਉਹਦੇ ਪ੍ਰਧਾਨ ਨੇ, ਤੇ ਉਸ ਦੇ ਵਿੱਚ ਇੱਕ ਉਹਨਾਂ ਨੂੰ ਮੈਂਡੇਟ ਇਹ ਦਿੱਤੀ ਕਿ ਖੇਤੀਬਾੜੀ ਤੋਂ ਇਲਾਵਾ ਬਾਕੀ ਜਿਹੜਾ ਪਾਣੀ ਬਾਹਰ ਨਿਕਲਦਾ ਹੈ ਤੁਸੀਂ ਉਹਦੇ ਚਾਰजेस ਡਿਸਾਈਡ ਕਰਨੇ ਆ, ਉਹਦੀ ਲੈਵੀ ਕਰਨੇ ਹੈ ਤੇ ਉਹ ਉਗਰਾਉਣੇ ਹੈ ਤੇ ਉਹ ਕਿੱਥੇ ਉਗਰਾਉਣੇ ਆ, ਉਹ ਸਾਰਾ ਸਿਸਟਮ। ਤੇ ਅਨਫੋਰਚੂਨੇਟਲੀ ਉਹ 2019 ਦਾ ਜਾਂ 20 ਦਾ ਕਮਿਸ਼ਨ ਬਣਿਆ ਹੋਇਆ, 19 ਦਾ ਕਮਿਸ਼ਨ ਬਣਿਆ ਤੇ ਅੱਜ ਤੱਕ ਉਹਨਾਂ ਤੋਂ ਇਹ ਡਿਸਾਈਡ ਨਹੀਂ ਹੋਇਆ ਕਿ ਕਿਹੜੀ ਇੰਡਸਟਰੀ ਜਦੋਂ ਪਾਣੀ ਕੱਢਦੀ ਹੈ ਤਾਂ ਕਿੰਨਾ ਉਹ ਤੋਂ ਚਾਰजेस ਕਿੰਨੇ ਲੈਣੇ। ਸਾਡੇ ਕੋਲ ਇੰਨੀ ਪਾਣੀ ਵਾਲੀ ਇੰਡਸਟਰੀ ਜਿਹੜੀ ਹੈ ਉਹ 20 ਰੁਪਏ ਲੀਟਰ 25 ਰੁਪਏ ਲੀਟਰ ਪਾਣੀ ਵੇਚਦੀ ਹੈ। ਬੋਤਲਾਂ ਦਾ ਪਾਣੀ ਧਰਤੀ ਤੋਂ ਅੰਡਰਗਰਾਉਂਡ ਪਾਣੀ ਆਪਾਂ ਕੱਢਦੇ ਹਾਂ, ਉਹ ਸਾਫ਼ ਸੂਫ ਕਰਕੇ ਬੋਤਲਾਂ 'ਚ ਪਾ ਕੇ ਤੁਹਾਨੂੰ ਵੇਚ ਦਿੰਦੀ ਹੈ ਤੇ ਉਹਨੂੰ ਕਾਸਟ ਕੀ ਹੈ, ਜ਼ੀਰੋ। ਉਹਦੀ ਜ਼ੀਰੋ ਕਾਸਟ ਹੈ, ਤੁਹਾਨੂੰ ਸਾਰਾ ਲੈਂਦੀ ਹੈ। ਇਸੇ ਤਰ੍ਹਾਂ ਫੈਕਟਰੀਆਂ ਐਡੀਆਂ ਵੱਡੀਆਂ ਨੇ, ਇਸ ਤਰ੍ਹਾਂ ਕੋਕ ਹੈ, ਪੈਪਸੀ ਹੈ, ਕਿੱਡਾ ਵੱਡਾ ਉਹਨਾਂ ਨੇ ਹੇਠਾਂ ਤੋਂ ਧਰਤੀ 'ਚੋਂ ਪਾਣੀ ਕੱਢਦੇ ਨੇ ਤੇ ਉਹ ਪਾਣੀ ਕੱਢਣ ਦੀ ਕਾਸਟ ਸਮਾਜ ਨੂੰ, ਸੁਸਾਇਟੀ ਨੂੰ, ਮੈਂ ਤਾਂ ਕਹਿਣਾ ਜੇ ਉਸ ਪਾਣੀ ਕੱਢਣ ਦੀ ਕਾਸਟ ਹੀ ਫਿਕਸ ਕਰਕੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਦੇ ਦਿੱਤੀ ਜਾਵੇ ਜਾਂ ਕਿਸੇ ਐਸੀ ਆਰਗੇਨਾਈਜੇਸ਼ਨ ਨੂੰ ਦਿੱਤੀ ਜਾਵੇ ਜਿਹਦਾ ਕੰਮ ਇਹ ਹੋਵੇ ਕਿ ਇਸ ਪੈਸੇ ਨਾਲ ਹੀ ਤੁਸੀਂ ਪੋਲਿਊਸ਼ਨ ਕੰਟਰੋਲ ਕਰ ਲਓ। ਜਿਹੜੇ ਆਪਣੇ ETP ਸਾਡੇ ਲੱਗੇ ਆ, 3 ETP 2011 ਤੋਂ ਲੱਗਣੇ ਸ਼ੁਰੂ ਹੋਏ ਤੇ ਅਲਟੀਮੇਟਲੀ ਹੁਣ 2022 ਚ ਕੰਪਲੀਟ ਹੋਏ। 2011 ਚ ਸਰਕਾਰ ਨੇ ਉਹਨਾਂ ਨੂੰ ETP ਲਾਉਣ ਵਾਸਤੇ ਜੇਲ੍ਹ ਵਾਲੀ ਜ਼ਮੀਨ ਜਿਹੜੀ ਸੀਗੀ ਉਹ ਫ੍ਰੀ ਆਫ ਕਾਸਟ ਦਿੱਤੀ ਸੀ ਵੀ ਆਹ ਜ਼ਮੀਨ ਲੈ ਲਓ ਤੇ ਤੁਸੀਂ ਆਹ ਲਾ ਲਓ, ਪਰ ਉਹ ਨਹੀਂ ਲੱਗਦੇ ਪਿੱਛੇ ਚਲੇ ਗਏ ਕਿਉਂਕਿ ਕੁਝ ਪੈਸਾ ਜਿਹੜਾ ਆਉਣਾ ਸੀ ਉਹ ਭਾਰਤ ਸਰਕਾਰ ਨੇ ਦੇਣਾ ਸੀ। ਕਦੇ ਭਾਰਤ ਸਰਕਾਰ ਨਹੀਂ ਸੀ ਦੇ ਰਹੀ, ਕਦੇ ਪੰਜਾਬ ਸਰਕਾਰ ਨਹੀਂ ਸੀ ਦੇ ਰਹੀ। ਪੈਸਾ ਕਿੰਨਾ ਸੀ, ਮੇਰੇ ਖਿਆਲ 110 ਕਰੋੜ ਦੇ ਪਿੱਛੇ ਇਹ ਸਾਰੇ ਲੱਗ ਗਏ। ਸੋ 110 ਕਰੋੜ ਰੁਪਈਆ ਕੋਈ ਖਾਸ ਨਹੀਂ ਹੁੰਦੀ। ਜੇ 50% ਸਰਕਾਰ ਵੀ ਦੇ ਦੇਵੇ 55 ਕਰੋੜ ਨਾਲ ਸਾਡੇ ਘੱਟੋ ਘੱਟ ਸਾਲ 2 ਸਾਲ 'ਚ ਹੀ ਲੱਗ ਜਾਣੇ ਸੀ
ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਆਪਾਂ ਨੂੰ ਇਹ ਵੀ ਆਵਾਜ਼ ਉਠਾਉਣੀ ਪਏਗੀ ਵੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਾਹਮਣੇ ਰੱਖੀਏ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।